आता है। मेरा ख्याल है कि अज असी 409 बंद तो शुरू करना है। ठीक है ना जी? Yeah, that's right. असी सबर करके चुप हो बैठे, बहुत औखियां ये फकीरियां ने। ये तो बिल्कुल साफ है। मतलब रांझा है कह रहा कि मैं तो सबर करके चुप हो बैठा है, ते चुप इसलिए हो बैठा है कि मैं फकीर हाँ। ते फकीरी बड़ा औखा काम है, ते ਉਹਦੇ ਵਿੱਚ चुप ही रहना पैंदा है। नजर थले क्यों लियामनी कन पाटे, जिस दे हथ दे नाल जंजीरियां ने। तू अपनी नजर विच ਜਿਹੜੇ ਕੰਨ ਪਾਟੇ ਨੇ ਉਹਨਾਂ ਨੂੰ ਤੂੰ ਨਹੀਂ ਲਿਆਉਂਦੀ, ਮਤਲਬ ਉਹਨਾਂ ਨੂੰ ਤੂੰ ਕੁਝ ਨਹੀਂ ਸਮਝਦੀ। ਕਿਉਂ? ਕਿਉਂਕਿ ਜਿਸ ਦੇ ਹੱਥ ਦੇ ਨਾਲ ਜੰਜੀਰੀਆਂ ਨੇ, ਕਿ ਤੇਰਾ ਜਿਹੜਾ ਗਲੇ ਦਾ ਹੱਥ ਹੈ ਉਹਦੇ ਨਾਲ ਸੋਨੇ ਦੀਆਂ ਜੰਜੀਰੀਆਂ ਲੱਗੀਆਂ ਹੋਈਆਂ ਨੇ। ਹੱਥ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦਾ, ਹੱਥ ਇੱਕ ਜ਼ੇਵਰ ਹੁੰਦਾ ਗਲੇ ਦਾ। ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਸਭੇ ਚਿੱਠੀਆਂ ਆਸ਼ਕਾਂ ਚੀਰੀਆਂ ਨੇ। ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਦਰਸ਼ਨੀ ਦਾ ਜਿਹੜਾ ਉਰਦੂ ਚ ਤਰਜਮਾ ਹੈ ਉਹ ਤੇ ਹੈਗਾ ਕਾਬਲੇ ਦੀਦ, ਵੇਖਣ ਦੇ ਲਾਇਕ। ਹੁੰਡਵੀ ਰਸੀਦ मतलब ਜਿਹੜੇ ਕਿ ਬੜੇ यूनीक किस्म की रसीद वेख बैठे ने। सभे चिट्ठियां आशकां चीरियां ने। आशकां ने चीरियां का मतलब है फैसला। जेड़ा जेड़ा जज जेड़ा है ना, वो जेड़ा फैसला करके तुहाडे हथ फड़ाउंदा है ना, ते ओनू चीरी कहा जाता है। वो शुरू दे विच वारिस शाह की एक लाइन आई सी, तुहानू पता नहीं याद रही कि नहीं रही। वारिस शाह फरीद दे पता नहीं मनन वालियां नू हथ सजड़े मिलणगियां चीरियां नहीं, कि उन्हां नू सज्जे हथां च ਜਿਹੜੇ ਸੱਜੇ ਹੱਥ ਜਿਨ੍ਹਾਂ ਨੂੰ ਫੜਾਈ ਜਾਂਦੀ ਹੈ, ਉਹਦਾ ਮਤਲਬ ਹੈ ਕਿ ਉਹ ਮੁਕੱਦਮਾ ਜਿੱਤ ਗਏ ਨੇ। ਜਿੱਤ ਗਏ। ਹਾਂ, ਤੁਸੀਂ ਦੱਸਿਆ ਸੀ ਉਹ ਫਾਰਗ ਜਿੱਦਣ ਅਖੀਰਲੇ ਦਿਨ, ਜਿੱਦਣ ਕਿਆਮਤ ਦੇ ਦਿਨ ਉਹਨਾਂ ਦੇ ਹੱਥੇ, ਹਾਂ ਉਦੋਂ ਤੇ ਦੱਸਿਆ। ਜਿਹਨਾਂ ਨੂੰ ਖੱਬੇ ਹੱਥ ਹੈ ਉਹਨਾਂ ਨੇ ਦੋਜ਼ਖ ਜਾਣਾ ਹੈ। ਤੁਸੀਂ ਕਰੋ ਹਯਾ ਕੁਵਾਰੀਓ ਨਹੀਂ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ। ਤੁਸੀਂ ਕੁਵਾਰੀਓ ਹਯਾ ਕਰੋ, ਤੁਹਾਡੀਆਂ ਤੇ ਅਜੇ ਦੁੱਧ ਦੇ ਦੰਦ ਨੇ। ਦੁੱਧ ਦੇ ਦੰਦ ਤੁਹਾਨੂੰ ਪਤਾ ਹੀ ਹੈ ਨਾ, ਜਿਹੜੇ ਬੱਚੇ ਦੇ ਦੁੱਧ, ਆਪਣੀ ਮਾਂ ਦਾ ਦੁੱਧ ਪੀਣ ਦੇ ਉਹਦੇ ਪੀਰੀਅਡ ਦੇ ਵਿੱਚ ਹੀ ਨਿਕਲ ਆਉਂਦੇ ਨੇ। ਦੁੱਧ ਦੀਆਂ ਦੰਦੀਆਂ ਖੀਰੀਆਂ ਨੇ। ਖੀਰਾ ਜਿਹੜਾ ਹੁੰਦਾ ਨਾ, ਖੀਰਾ ਹੁੰਦਾ ਇੱਕ ਦੰਦ ਵਾਲਾ। ਜਿਹੜੇ ਐਨੀਮਲਸ ਨੇ ਨਾ, ਜਿਵੇਂ ਬੱਕਰੇ ਨੇ ਜਾਂ ਜਿਵੇਂ ਢੱਗੇ ਨੇ, ਇਹਨਾਂ ਨੂੰ ਜਦੋਂ ਇਹਨਾਂ ਦੀ ਖਰੀਦੋ ਫਰੋਖਤ ਹੁੰਦੀ ਹੈ ਨਾ, ਤੇ ਉਹ ਉਹਨਾਂ ਦੀ ਉਮਰ ਜਿਹੜੀ ਹੈ ਉਹ ਦੇਖਣ ਲਈ ਉਹਦੇ ਦੰਦ ਦੇਖੇ ਜਾਂਦੇ ਨੇ। ਖੀਰੇ ਦਾ ਮਤਲਬ ਹੈ ਕਿ ਉਹਦੇ ਇੱਕ ਦੰਦ ਹੈ ਜੇ। ਖੀਰੇ ਤੋਂ ਬਾਅਦ ਆਉਂਦਾ ਹੈ ਦੋਂਦਾ, ਜਿਹਦੇ ਦੋ ਦੰਦ ਨੇ। ਸਰ ਇਹ ਨਾ ਸਮਝੀ ਵਾਲਾ ਇਸ਼ਾਰਾ ਹੈ, ਇਨੋਸੈਂਸ ਵਾਲਾ ਇਸ਼ਾਰਾ ਹੈ? ਨਹੀਂ, ਨਾ ਸਮਝੀ ਵੱਲ ਮਤਲਬ ਬਚੀਆਂ ਹੋ ਤੁਸੀਂ, ਹਾਲੇ ਨਾ ਸਮਝੋ। ਤੇ ਦੋ ਦੰਦਾਂ ਵਾਲਿਆਂ ਨੂੰ ਦੋਂਦਾ ਕਹਿੰਦੇ ਨੇ, ਤੇ ਚਾਰ ਦੰਦਾਂ ਵਾਲਿਆਂ ਨੂੰ ਚੌਗਾ ਕਹਿੰਦੇ ਨੇ, ਤੇ 6 ਦੰਦਾਂ ਵਾਲਿਆਂ ਨੂੰ ਛਿਗਾ ਕਹਿੰਦੇ ਨੇ। ਇਹ ਉਮਰ ਹੁੰਦੀ ਹੈ ਜਾਨਵਰਾਂ ਦੀ, ਇਸ ਤਰ੍ਹਾਂ ਮਾਪਿਆ ਜਾਂਦਾ ਹੈ। ਤੁਸੀਂ ਕਰੋ ਹਯਾ ਕੁਵਾਰੀਓ ਨਹੀਂ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ। ਵਾਂਗ ਬੁੱਢਿਆਂ ਕਰੇ ਪਖਚੰਡ ਗੱਲਾਂ,
ਮੱਥੇ ਚੁੰਡੀਆਂ ਕੁਆਰ ਦੀਆਂ ਚੀਰੀਆਂ ਨੇ। ਤੂੰ ਬੁੱਢਿਆਂ ਵਗਰੀਆਂ ਤੇਰੀ ਤੂੰ ਜਿਵੇਂ ਗੱਲਾਂ ਕਰ ਰਹੀ ਆ ਉਹ ਇੰਜ ਦੀਆਂ ਨੇ ਜਿਵੇਂ ਮਤਲਬ ਹੈ ਤੇ ਤੂੰ ਬਿਲਕੁਲ ਬੱਚੀ ਆ ਤੇ ਗੱਲਾਂ ਤੂੰ ਕਰਨੀ ਹੈ ਬੁੱਢਿਆਂ ਵਾਲੀਆਂ। ਪੱਕ ਚੰਡ, ਪੱਕ ਦਾ ਤੇ ਮਤਲਬ ਹੈ ਨਾ ਪੱਕੀਆਂ ਹੋਈਆਂ। ਤੇ ਇਹ ਜਿਹੜਾ ਚੰਡ ਦਾ ਲਫ਼ਜ਼ ਹੈ ਇਹਦਾ ਕੀ ਮਤਲਬ ਹੈ ਦੱਸੋ ਅਮਰਜੀਤ ਜੀ। ਚੰਡਿਆ ਜਾਣਾ ਉਹਨੂੰ ਚੰਗੀ ਤਰ੍ਹਾਂ ਪੋਲਿਸ਼ਡ ਜਾਂ ਚੰਗੀ ਤਰ੍ਹਾਂ ਰਿਫਾਈਨਡ ਜਿਹੜਾ ਚੰਡਿਆ ਚੰਡਣਾ ਹੁੰਦਾ ਹੈ ਜਦੋਂ ਲੋਹਾਰ ਜਿਹੜਾ ਹੈ ਨਾ ਉਹ ਲੋਹੇ ਨੂੰ ਗਰਮ ਕਰਕੇ ਤੇ ਹਥੌੜੇ ਦੇ ਨਾਲ ਜਿਹੜਾ ਉਹਨੂੰ ਸ਼ੇਪ ਦਿੰਦਾ ਹੈ ਨਾ ਉਹਨੂੰ ਚੰਡਣਾ ਕਹਿੰਦੇ ਨੇ। ਪੱਕ ਚੰਡ ਗੱਲਾਂ ਮਤਲਬ ਪੱਕੀਆਂ ਤੇ ਚੰਡੀਆਂ ਹੋਈਆਂ ਮਤਲਬ ਆਪਣਾ ਫਲਾਣਾ ਬੰਦਾ ਬੜਾ ਚੰਡ ਹੈ। ਤੇ ਸਰ ਜੀ ਉਹ ਵੀ ਤਾਂ ਕਹਿੰਦੇ ਚੰਡ ਮਾਰੀ ਮਤਲਬ ਕਿ ਕੋਈ ਚੀਜ਼ ਨੂੰ ਜ਼ੋਰ ਦੀ ਮਾਰਨਾ ਹਥੌੜਾ। ਨਹੀਂ ਉਹ ਚੰਡ ਹੋਰ ਹੈ। ਉਹ ਚੰਡ ਦਾ ਮਤਲਬ ਹੈ ਥੱਪੜ। ਇਹ ਉਹ ਚੰਡ ਨਹੀਂ ਹੈ। ਉਹ ਚੰਟ ਮੇਰਾ ਖਿਆਲ ਉਹ ਕੋਈ ਚੰਟ ਹੈ ਜਾਂ ਕੀ ਲੇਕਿਨ ਇਹ ਜਿਹੜਾ ਪੱਕ ਚੰਡ ਹੈ ਨਾ ਇਹ ਹੈਗਾ ਜਿਹੜਾ ਚੰਡਿਆ ਹੋਇਆ ਹੋਵੇ। ਮੱਥੇ ਚੁੰਡੀਆਂ ਕੁਆਰ ਦੀਆਂ ਚੀਰੀਆਂ ਨੇ। ਤੇਰੇ ਮੱਥੇ ਦੇ ਉੱਤੇ ਅਜੇ ਕੁਆਰ ਦੀਆਂ ਜਿਹੜੀਆਂ ਚੀਰੀਆਂ ਦਾ ਮਤਲਬ ਹੈਗਾ ਘੁੰਗਰੇ ਵਾਲੇ ਵਾਲ ਜਿਹੜੇ ਪਏ ਨੇ ਇਹ ਕੁਆਰੇ ਹੋਣ ਦੀ ਨਿਸ਼ਾਨੀ ਦੇ ਰਹੇ ਨੇ। ਚੀਰੀਆਂ ਸਰ ਜੀ ਕਿ ਲਾਈਨਾਂ ਚ ਹੁੰਦੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਆਹੋ ਲਾਈਨਾਂ ਚ। ਬਿਲਕੁਲ ਬਿਲਕੁਲ ਬਿਲਕੁਲ। ਕਈ ਚੰਦਰੀ ਲੱਗੇ ਹੈ ਆਣ ਮੱਥੇ ਅੱਖੀਂ ਭਖਦੀਆਂ ਬੌਣ ਬੰਬੀਰੀਆਂ ਨੇ। ਚੰਦਰੀ ਦਾ ਮਤਲਬ ਹੈ ਨਹਿਰ। ਕਈ ਚੰਦਰੀ ਲੱਗੀ ਹੈ ਆਣ ਮੱਥੇ ਤੂੰ ਕਈ ਬਦਨਸੀਬ ਜਾਂ ਨਹਿਸ ਮਨਹੂਸ ਮੇਰੇ ਮੱਥੇ ਆਣ ਲੱਗੀ ਹੈ। ਅੱਖੀਂ ਭਖਦੀਆਂ ਭੌਣ ਬੰਬੀਰੀਆਂ ਨੇ ਤੇ ਤੇਰੀਆਂ ਅੱਖਾਂ ਦੇ ਵਿੱਚ ਤੇਰੀਆਂ ਅੱਖਾਂ ਜਿਹੜੀਆਂ ਭਖ ਰਹੀਆਂ ਨੇ ਯਾਨੀ ਗਰਮ ਹੋ ਰਹੀਆਂ ਨੇ ਜਾਂ ਲਾਲ ਹੋ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਭੰਬੀਰੀਆਂ ਪਾਉਣੀਆਂ ਨੇ। ਮੈਂ ਤਾਂ ਮਾਰ ਕੀ ਮਤਲਬ ਸਰ ਪਰ ਇਹ ਕੀ ਕਹਿਣ ਦੀ ਕੋਸ਼ਿਸ਼ ਮਤਲਬ ਕਿ ਤੈਨੂੰ ਗੁੱਸਾ ਚੜਿਆ ਹੋਇਆ ਹੈ ਤੇ ਤੈਨੂੰ ਸਮਝ ਨਹੀਂ ਆ ਰਹੀ ਤੂੰ ਕੀ ਬੋਲ। ਤੈਨੂੰ ਇਰੈਸ਼ਨਲੀ ਗੁੱਸਾ ਚੜਿਆ ਹੈ। ਇਰੈਸ਼ਨਲ ਮੈਂ ਤਾਂ ਮਾਰ ਸੌਰੀ ਟੂ ਇੰਟਰਰਪਟ ਡਾਕਟਰ ਸਾਹਿਬ ਪਰ ਇਹ ਬੜੀ ਚੰਗੀ ਡੈਫੀਨੇਸ਼ਨ ਤੁਸਾਂ ਕੀ ਜਿਹੜੀ ਹੈ ਨਾ ਚੰਦਰੀ ਜ਼ਨਾਨੀ ਨੇ ਉਸ ਦਿੱਤੀ ਕਿ ਚੰਦਰੀ ਲੱਗੇ ਹੈ ਤੇ ਉਸਨੇ ਅੱਖੀਆਂ ਜਿਹੜੀਆਂ ਪੌਣ ਭੰਬੀਰੀਆਂ ਫਿਰਨੀ ਪਈ ਮਤਲਬ ਕੋਈ ਤੁਸਾਂ ਪਛਾਣੀ ਕਿ ਦੋ ਹਾਂ ਤੁਸੀਂ ਨਕਸ਼ਾ ਦੇਖੋ ਨਾ ਇਹਨੂੰ ਵੈਸੇ ਚੰਦਰੀ ਦਾ ਲਫ਼ਜ਼ ਨੂੰ ਆਪਣਾ ਉਹਨੇ ਜਿਹੜਾ ਸਾਡਾ ਸ਼ਾਇਰ ਹੈ ਸ਼ਿਵ ਕੁਮਾਰ ਬਟਾਲਵੀ ਉਹਨੇ ਬਹੁਤ ਵਰਤਿਆ ਚੰਦਰੇ ਦਾ। ਹਾਂਜੀ ਬਿਲਕੁਲ ਹਾਂ ਉਹਨੇ ਬਹੁਤ ਗਾਣਿਆਂ ਔਰ ਨਜ਼ਮਾਂ 'ਚ ਕਈਆਂ ਮਹੀਨਿਆਂ 'ਚ ਵਰਤਿਆ ਉਹਨੇ ਚੰਦਰੇ ਦਾ ਲਫ਼ਜ਼। ਬਦਨਸੀਬੀ ਦੇ ਵਿੱਚ ਵੀ ਚੰਦਰਾ ਯੂਜ਼ ਕੀਤਾ। ਹਾਂਜੀ ਬਦਨਸੀਬੀ ਦੇ ਵਿੱਚ ਵੀ ਮੰਨਿਆ ਤੇ ਨਹਿਸ ਵੀ ਤੇ ਭੈੜਾ ਵੀ ਤੇ ਵੈਸੇ ਚੰਦਰਾ ਜਿਹੜਾ ਨਾ ਉਹ ਯੂਨੀਕ ਵੀ ਨੂੰ ਵੀ ਚੰਦਰਾ ਕਿਹਾ ਜਾਂਦਾ ਹੈ। ਮੇਰਾ ਚੰਦਰਾ ਪੁੱਤਰ। ਅੱਛਾ ਮੈਂ ਤਾਂ ਮਾਰ ਤਲੇਟੀਆਂ ਪੱਟ ਸੁੱਟਾਂ ਮੇਰੀ ਉਂਗਲੀ ਪੀਰੀਆਂ ਨੇ। ਤਲੇਟੀਆਂ ਦਾ ਮਤਲਬ ਥੱਲੇ ਤੱਕ। ਤਲੇਟੀਆਂ ਤੱਲੇ ਤੋਂ ਬਣਿਆ ਕਿ ਮੈਂ ਤੇ ਥੱਲੇ ਤੋਂ ਪੁੱਟ ਕੇ ਸੁੱਟ ਦਿਆਂਗਾ ਤੈਨੂੰ। ਮੇਰੀ ਉਂਗਲੀ ਪੀਰੀਆਂ ਨੇ ਤੇ ਮੇਰੀ ਤੇ ਹਰ ਉਂਗਲੀ ਜਿਹੜੀ ਹੈ ਉਹਨਾਂ ਵਿੱਚ ਪੀਰੀ ਹੈ। ਵਾਰਿਸ ਸ਼ਾਹ ਫੌਜਦਾਰ ਦੇ ਮਾਰ ਨੂੰ ਸੈਨਾ ਮਾਰੀਆਂ ਵੇਖ ਕਸ਼ਮੀਰੀਆਂ ਨੇ। ਇਹ ਇੱਕ ਹਿਸਟੋਰੀਕਲ ਵਾਕਿਆ ਹੈ ਕਿ ਕਸ਼ਮੀਰੀਆਂ ਨੇ ਸਿਰਫ ਜਿਹੜਾ ਫੌਜਦਾਰ ਸੀ ਉਹਨੂੰ ਮਾਰਨ ਲਈ ਪੂਰੀ ਫੌਜ ਮਾਰਤੀ ਸੀ।
ਇਹ ਡਾਕਟਰ ਸਾਹਿਬ ਤਲੇਟੀਆਂ ਜਿਹੜੀਆਂ ਤਲੇਟੀਆਂ ਕਿ ਇਹ ਤਲੀਆਂ ਮਾਰ ਨਹੀਂ ਨਹੀਂ ਨਹੀਂ, ਤਲੀਆਂ? ਤਲੇਟੀਆਂ ਤਲੇਟੀਆਂ ਅੱਛਾ ਜੀ, ਥੱਲੇ ਤੋਂ, ਬੁਨਿਆਦ ਤੋਂ। ਠੀਕ ਹੈ। ਹੈ ਸਰ ਜੀ, ਜਿਹੜੀ ਆ ਲਾਈਨ ਹੈ ਨਾ, ਨਜ਼ਰ ਥੱਲੇ ਕਿਉਂ ਲਿਆਵਣੀ ਆ ਕੰਨ ਪਾਟੇ, ਜਿਸ ਦੇ ਹੱਸਦੇ ਨਾਲ ਜੰਜੀਰੀਆਂ ਨੇ। ਮਤਲਬ ਕਿ ਤੂੰ ਮੇਰੇ ਤੇ ਕੰਨਾਂ ਦੀਆਂ ਗੱਲਾਂ ਬਾਰ-ਬਾਰ ਕਰਦੀ ਹੈ ਤੇ ਆਪਣੇ ਤੇਰੇ ਗੱਲ ਦੇ ਵਿੱਚ ਹੱਸ ਪਿਆ ਜਿਹਨੂੰ ਜੰਜੀਰੀਆਂ ਨੇ। ਤੂੰ ਆਪਣੇ ਤਾਂ ਤੂੰ ਮਤਲਬ ਕਿ ਤੂੰ ਲਿਮਿਟਡ ਹੈਗੀ ਆ, ਜਾਂ ਤੂੰ ਯੂ ਆਰ ਨਾਟ ਇੰਡੀਪੈਂਡੈਂਟ yourself। ਇਹ ਵੀ ਹੋ ਸਕਦਾ ਹੈ, ਲੇਕਿਨ ਜਨਰਲੀ ਇਹਦਾ ਮਤਲਬ ਹੈ ਕਿ ਤੂੰ ਆਪਣੀ ਅਮੀਰੀ ਦੀ ਵਜ੍ਹਾ ਤੋਂ ਜਿਹੜੇ ਕੰਨ ਪਾਟੇ ਨੇ ਉਹਨਾਂ ਨੂੰ ਨਜ਼ਰ 'ਚ ਨਹੀਂ ਲਿਆਉਂਦੀ, ਕਿਉਂਕਿ ਹਰ ਔਰਤ ਦੀ ਗੱਲ ਤੇ ਹੱਸ ਤੇ ਜੰਜੀਰੀਆਂ ਨਹੀਂ ਨਾ ਪਈਆਂ ਹੁੰਦੀਆਂ। ਜੰਜੀਰੀ ਇੱਥੇ ਐਜ਼ ਐਨ ornament ਹੈਗਾ ਕਿ ਇਹ ਜੰਜੀਰੀ ਇੱਕ ਫਾਹ ਦਾ ਤਰੀਕਾ? ਇਹ ਜੰਜੀਰੀ ਐਜ਼ ਐਨ ornament। ਚਲੋ ਠੀਕ ਹੈ ਫਿਰ। ਅੱਛਾ ਜੀ, ਅਗਲਾ ਬੰਦ। ਸੈਣੀ ਮਾਰ ਕੇ ਹੀਰ ਨੇ ਜੋਗੀੜੇ ਨੂੰ ਕਿਹਾ ਚੁੱਪ ਕਰ, ਇਸ ਭੁਕਾਵਣੀ ਆ। ਹੀਰ ਨੇ ਉਹਨੂੰ, ਜੋਗੀ ਨੂੰ ਅੱਖ ਮਾਰੀ ਤੇ ਉਹਨੂੰ ਕਿਹਾ ਤੂੰ ਹੁਣ ਚੁੱਪ ਹੋ ਜਾ ਤੇ ਇਹਨੂੰ ਮੈਂ ਭਕਾਉਣੀ ਆ। ਹੁਣ ਇਹ ਜੋ ਜਿਹੜੀ ਸੈਨਤ ਮਾਰੀ ਹੈ ਉਹਦਾ ਕੀ ਮਤਲਬ ਹੈ, ਇਹ ਅਗਲੀਆਂ ਲਾਈਨਾਂ ਚਾਹੁੰਦਾ ਹੈ। ਮਤਲਬ ਜ਼ਾਹਰ ਗੱਲ ਹੈ ਕਿ ਉਹ ਜਿਹੜਾ ਡਰਾਮਾ ਹੈ ਉਹਦੇ ਵਿੱਚ ਉਹਨੇ ਅੱਖ ਹੀ ਮਾਰੀ ਹੋਏਗੀ, ਇਸ਼ਾਰਾ ਕੀਤਾ ਹੋਏਗਾ ਉਹਨੇ। ਇਹ ਥੋੜਾ ਹੀ ਅਗਲੀਆਂ ਗੱਲਾਂ ਕੀਤੀਆਂ ਹੋਈਆਂ ਨੇ ਜਿਹੜੀਆਂ ਸਹਿਤੀ ਵੀ ਸੁਣ ਰਹੀ ਹੈ। ਤੇਰੇ ਨਾਲ ਜੇ ਇਸ ਨੇ ਮਵੈਰ ਚਾਇਆ, ਮੱਥਾ ਇਸ ਦੇ ਨਾਲ ਮੈਂ ਲਾਮਣੀ ਆ। ਤੇਰੇ ਨਾਲ ਜਿਹਨੇ ਦੁਸ਼ਮਣੀ ਪਾ ਲਈ ਹੈ ਤੇ ਫਿਰ ਮੈਂ ਇਹਨੂੰ ਕਨਫਰੰਟ ਕਰਾਂਗੀ, ਕਰਾਂ ਗਲੋਂ ਗਲਾਟੀਆਂ ਨਾਲ ਉਸਦੇ, ਗੱਲ ਇਸ ਦੇ ਰੇਸ਼ਤਾ ਪਾਵਣੀ ਆ। ਗਲੋਂ ਗਲਾਟੀਆਂ ਦਾ ਮਤਲਬ ਹੈ ਕਿ ਗੱਲਾਂ ਦੀ ਲੜਾਈ ਕਰਨਾ। ਇੱਕ ਤਾਂ ਲੜਾਈ ਗੱਲਾਂ ਦੀ ਕਰਾਂਗੀ ਤੇ ਇਹਦੇ ਜਿਹੜਾ ਝਗੜੇ ਦਾ ਮੁੱਢ ਹੈ ਉਹ ਇਹਦੇ ਜ਼ਿੰਮੇ ਪਾਉਣੀ ਆ ਮੈਂ। ਵਾਰਿਸ਼ਾ ਮੀਆਂ ਰਾਂਝੇ ਯਾਰ ਅੱਗੇ ਇਹਨੂੰ ਕੰਜਰੀ ਵਾਂਗ ਨਚਾਵਣੀ। ਯਾਨੀ ਹੀਰ ਕਹਿ ਰਹੀ ਹੈ ਕਿ ਇਹਨੂੰ ਸਹਿਤੀ ਨੂੰ ਕੰਜਰੀ ਵਾਂਗ ਨਚਾਵਾਂਗੀ। ਹੈ ਕਮਾਲ ਹੈ ਡਾਕਟਰ ਸਾਹਿਬ ਜੀ। ਜੀ, ਇਹ ਜਿਹੜਾ ਵਾਰਿਸ ਸ਼ਾਹ ਉਹ ਆਪਣੀਆਂ ਵਿੱਚ ਤੁਕੇ ਮਾਰ ਜਾਂਦਾ ਉਹਨੂੰ ਜਦੋਂ ਵੀ ਟਾਈਮ ਮਿਲਦਾ ਉਹਨੂੰ। ਤੇ ਕਿਉਂ ਨਾ ਮਾਰੇ ਬਈ, ਉਹ ਉਹਦੀ ਇਹ ਦੁਬਾਰਾ ਇਸਨੀ ਤਸ਼ਰੀਹ ਕਰਸੋ। ਇਹ ਵਾਰਿਸ ਸ਼ਾਹ ਮੀਆਂ ਹੀਰ, ਵਾਰਿਸ ਸ਼ਾਹ ਆਖਣਾ ਪਿਆ ਕਿ ਕੰਜਰੀ ਵਾਂਗ ਕੁਣ ਨਚਸੀ, ਸੈਤੀ ਕਿ ਹੀਰ? ਸਹਿਤੀ ਨੂੰ ਮੈਂ ਕੰਜਰੀ ਵਾਂਗ ਨਚਾਉਣੀ ਆ ਆਪਣੇ ਰਾਂਝੇ ਯਾਰ ਅੱਗੇ। ਮੈਂ ਸਮਝ ਗਈ। ਅਗਲਾ ਬੰਦ ਜੀ। ਹੀਰ ਆਖਦੀ ਇਸ ਫਕੀਰ ਨੂੰ ਨੀ ਕਿ ਆ ਗੱਤਿਓ ਗੈਬ ਦਾ ਵਾਇਦਾ ਹੀ। ਹੀਰ ਉਹਨੂੰ ਸਹਿਤੀ ਨੂੰ ਕਹਿੰਦੀ ਹੈ ਕਿ ਤੂੰ ਇਸ ਫਕੀਰ ਨੂੰ ਗੈਬ ਦਾ ਮਤਲਬ ਫਰਜ਼ੀ, ਹਾਈਪੋਥੈਟੀਕਲ ਗੱਲਾਂ ਦੇ ਨਾਲ ਵਾਅਦਾ ਮਤਲਬ ਮੁਸ਼ਕਲ ਮੁਸੀਬਤ, ਤੂੰ ਇਹਨੂੰ ਹਾਈਪੋਥੈਟੀਕਲ ਗੱਲਾਂ ਦੇ ਨਾਲ ਇਹਨੂੰ ਮੁਸੀਬਤ ਚ ਕਿਉਂ ਪਾਇਆ ਹੈ ਤੂੰ? ਇਹਨਾਂ ਆਜਜ਼ਾਂ ਭੋਰ ਨਮਾਣਿਆਂ ਨੂੰ ਪਈ ਮਾਰਨੀ ਹੈ, ਕਿਆ ਫਾਇਦਾ ਨਹੀਂ। ਇਹ ਵਿਚਾਰੇ ਆਜਜ਼ ਬੇਬਸ ਭੋਰ ਦਾ ਮਤਲਬ ਭੰਵਰੇ ਨਮਾਣੇ ਜਿਨ੍ਹਾਂ ਦਾ ਕੋਈ ਮਾਣ ਨਾ ਹੋਵੇ, ਪਈ ਮਾਰਨੀ ਹੈ ਕਿਆ ਫਾਇਦਾ ਹੀ। ਅੱਲਾ ਵਾਲਿਆਂ ਨਾਲ ਕੀ ਵੈਰ ਪਈ ਹੈ, ਭਲਾ ਕੁਆਰੀਏ ਇਹ ਕੀ ਕਾਇਦਾ ਹੈ। ਤੂੰ ਅੱਲਾ ਵਾਲਿਆਂ ਦੇ ਨਾਲ ਦੁਸ਼ਮਣੀ ਕਰ ਰਹੀ ਹੈ, ਕਾਇਦਾ ਮਤਲਬ ਇਹ ਕੀ ਤੇਰੀ ਜ਼ਿੰਦਗੀ ਦਾ ਸਟਾਈਲ ਹੈ। ਪੈਰ ਚੁੰਮ ਫਕੀਰ ਦੇ ਟਹਿਲ ਕੀਜੇ, ਇਸ ਕੰਮ ਵਿੱਚ ਖੈਰ ਦਾ ਜ਼ਾਇਦਾ ਹੈ। ਫਕੀਰ ਦੇ ਪੈਰ ਚੁੰਮਣੇ ਚਾਹੀਦੇ ਨੇ ਤੇ ਉਹਦੀ ਸੇਵਾ ਕਰਨੀ ਚਾਹੀਦੀ ਹੈ। ਇਹਦੇ ਵਿੱਚ ਹੀ ਖੈਰ ਦਾ ਮਤਲਬ ਬੈਟਰਮੈਂਟ ਹੈ,
ਬੈਟਰਮੈਂਟ ਦਾ ਵਾਧਾ ਹੈ, ਜ਼ਾਇਦਾ ਮਤਲਬ ਜ਼ਿਆਦਾ। ਪਿੱਛੋਂ ਫੜੇਂਗੀ ਕੁੱਤਕਾ ਜੋਗੜੇ ਦਾ, ਕੌਣ ਜਾਣਦਾ ਕਿਹੜੀ ਜਾਤ ਆ ਨਹੀਂ। ਫੇਰ ਜਦੋਂ ਇਹਨੇ ਤੇਰੇ ਦੇ ਉੱਤੇ ਕੋਈ ਅਮਲ ਕਰ ਦਿੱਤਾ ਤੇ ਤੂੰ ਫਿਰ ਇਹਦਾ ਡੰਡਾ ਸੋਟਾ ਚੁੱਕ ਕੇ ਤੇ ਇਹਦੀ ਮਰੀਦਣੀ ਹੋ ਜਾਣਾ, ਇਹਨੂੰ ਲੱਭਦੇ ਫਿਰਨਾ ਹੈ, ਤੇ ਇਹ ਵੀ ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਥਾਂ ਹੈ ਤੇ ਕਿੱਥੋਂ ਲੱਭੇਗੀ। ਵਾਰਿਸ ਸ਼ਾਹ ਫਕੀਰ ਜੇ ਹੋਣ ਗੁੱਸੇ, ਖੌਫ ਸ਼ਹਿਰ ਨੂੰ ਕਹਿਤ ਬਬਾਦ ਆਈ। ਵਾਰਿਸ ਸ਼ਾਹ ਫਕੀਰ ਜੇ ਗੁੱਸੇ ਹੋ ਜਾਣ ਤੇ ਸ਼ਹਿਰ ਨੂੰ ਐਪੀਡੈਮਿਕ ਦਾ ਜਿਹੜਾ ਉਹ ਡਰ ਪੈ ਜਾਂਦਾ ਹੈ। ਇਹ ਕਾਲ ਦਾ, ਜਿੱਦਾਂ ਕਾਲ ਪੈ ਜਾਂਦਾ। ਕਹਿਤ ਤੇ ਕਾਲ ਹੈ ਨਾ, ਹਾਂਜੀ ਹਾਂਜੀ, ਤੇ ਵਬਾ ਦਾ ਮਤਲਬ ਹੈ ਐਪੀਡੈਮਿਕ। ਐਪੀਡੈਮਿਕ, ਵਬਾ ਦਾ ਮਤਲਬ ਬਿਮਾਰੀ ਹੁੰਦਾ ਹੈ ਨਾ। ਹਾਂਜੀ ਹਾਂਜੀ। ਟਹਿਲ ਸੇਵਾ ਡਾਕਟਰ ਸਾਹਿਬ ਜੀ, ਉਹ ਵੀ ਪੰਜਾਬੀ ਦੇ ਵਿੱਚ ਉਹ ਵੀ ਇਹਨਾਂ ਨੇ ਉਹ ਕੀਤਾ ਨਾ, ਕਿਸੇ ਨੂੰ ਕੁੱਟਣਾ ਹੋਵੇ ਤਾਂ ਕਹੋ ਜਾ ਕੇ ਟਹਿਲ ਸੇਵਾ ਕਰੋ, ਜਰਾ ਸਿੱਧਾ ਕਰੋ ਬੰਦੇ ਨੂੰ, ਉਹ ਵੀ ਕਹਿੰਦੇ ਨੇ ਮਜ਼ਾਕ ਚ। ਉਹ ਰੌਣੇ ਉਹ ਸਰਕਾਸਟਿਕਲੀ ਕਹਿੰਦੇ ਨੇ। ਜੀ ਅੱਛਾ ਹਾਂਜੀ। ਜੀ, ਅਗਲਾ ਬੰਦ। ਭਾਬੀ ਇੱਕ ਧਿਰੋਂ ਲੜੇ ਫਕੀਰ ਸਾਨੂੰ, ਤੂੰ ਵੀ ਜਿੰਦ ਕੱਢੇ ਨਾਲ ਘੂਰੀਆਂ ਦੇ। ਇੱਕ ਪਾਸੇ ਉਹਦੇ ਫਕੀਰ ਮੇਰੇ ਨਾਲ ਲੜ ਰਿਹਾ ਤੇ ਦੂਜੀ ਤੂੰ ਅੱਖਾਂ ਚੋਂ ਘੂਰੀਆਂ ਕੱਢ ਕੇ ਮੇਰੀ ਜਾਨ ਕੱਢ ਰਹੀ ਹੈ। ਜੇ ਤਾਂ ਹਿੰਗ ਦੇ ਨਿਰਖ ਦੀ ਖਬਰ ਨਹੀਂ, ਜੇ ਤੁਹਾਨੂੰ ਹਿੰਗ ਦਾ ਭਾਅ ਨਾ ਪਤਾ ਹੋਵੇ, ਉਹਦਾ ਰੇਟ ਨਾ ਪਤਾ ਹੋਵੇ ਕੀ ਕੇਸ ਭਾਅ ਵਿਕ ਰਹੀ ਹੈ, ਤਾਂ ਪੁੱਛੀਏ ਭਾ ਕਸਤੂਰੀਆਂ ਦੇ। ਤੇ ਪਰ ਕਸਤੂਰੀ ਉਹ ਬੰਦੇ ਜਿਨ੍ਹਾਂ ਨੂੰ ਹਿੰਗ ਦੇ ਭਾਅ ਦਾ ਨਾ ਪਤਾ ਹੋਵੇ, ਉਹਨੂੰ ਕਸਤੂਰੀ ਦਾ ਭਾਅ ਜਾਣ ਕੇ ਕੀ ਕਰਨਾ ਉਹਨੇ। ਇਹਨਾਂ ਜੋਗੀਆਂ ਦੇ ਨਹੀਂ ਵਸ ਕਾਈ, ਕੀਤੇ ਰਿਜ਼ਕ ਨੇ ਵਾਅਦੇ ਦੌਰਿਆਂ ਦੇ। ਇਹਨਾਂ ਜੋਗੀਆਂ ਦੇ ਵਸ ਕਾਏ ਨਹੀਂ, ਵਸ ਕਾਈ ਇਹਨਾਂ ਜੋਗੀਆਂ ਦੇ ਵਸ ਹੈ ਕੋਈ ਨਹੀਂ। ਮਤਲਬ ਉਹਨੇ ਹੀ ਨਹੀਂ ਕਿਹਾ ਨਾ ਕਿ ਇਹ ਵਬਾ ਪੈ ਜਾਂਦੀ ਹੈ ਤੇ ਕਹਿਤ ਪੈ ਜਾਂਦਾ ਹੈ ਤੇ ਇਹਦਾ ਤੂੰ ਡੰਡਾ ਕੁੱਤਕਾ ਫੜ ਕੇ ਫਿਰੇਂਗੀ। ਉਹ ਕਹਿੰਦੀ ਹੈ ਕਿ ਇਹਨਾਂ ਦੇ ਵਸ ਕੋਈ ਸ਼ੈ ਨਹੀਂ, ਕੀਤੇ ਰਿਜ਼ਕ ਨੇ ਵਾਅਦੇ ਦੂਰੀਆਂ ਦੇ। ਇਹਨਾਂ ਨੂੰ ਜਿਹੜਾ ਢਿੱਡ ਦੀ ਰੋਟੀ ਹੈ ਨਾ, ਉਹਦੀ ਜਿਹੜੀ ਮੁਸੀਬਤ ਹੈ ਉਹ ਦੂਰ ਦੂਰ ਲਿਜਾ ਰਹੀ ਹੈ। ਮਤਲਬ ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਖੈਣ ਕੀਜਣ ਨਾਲ ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਕਾ ਖੈਣ ਕੀਜੇ ਨਾਲ ਭੋਰੀਆਂ ਦੇ। ਜੇ ਤੁਸੀਂ ਰੇਸ਼ਮ ਜਿਹੜਾ ਹੈ ਉਹਨੂੰ ਪੜਵਾਉਣਾ ਨਹੀਂ ਹੈ ਤੇ ਫਿਰ ਭੂਰਿਆਂ ਵਾਲਿਆਂ ਦੇ ਨਾਲ ਖਹਿਣਾ ਨਹੀਂ ਚਾਹੀਦਾ। ਹੈ ਸਰ ਜੀ, ਇਹ ਪੱਟ ਜਿੱਦਾਂ ਥਾਈ ਪੱਟ ਤੇ ਖੈਣ ਜਿਹੜੀ ਭੂਰੀਆਂ ਤੇ ਹੁੰਦੇ ਨੇ ਨਾ, ਮੱਝਾਂ ਜਿਹੜੀਆਂ ਮੱਛਰੀਆਂ ਜਿਹੀਆਂ ਮੱਝਾਂ ਹੁੰਦੀਆਂ ਯੰਗ, ਕਿ ਜੇ ਤੂੰ ਨਹੀਂ ਸਿੰਘ ਮਰਾਉਣਾ, ਇਹ ਉਹ ਨਹੀਂ। ਹਾਂਜੀ, ਨਹੀਂ ਭੂਰੀਆਂ ਦੇ। ਇਹ ਜਿਹੜੀ ਜੋਗੀ ਜਾਂ ਫਕੀਰ ਜਿਹੜੇ ਰਫ ਟਫ ਕਿਸਮ ਦਾ ਲੈਂਦੇ ਨੇ ਨਾ ਉੱਤੇ ਕੰਬਲ, ਉਹਨੂੰ ਭੂਰੀ ਕਹਿੰਦੇ ਨੇ। ਤੇ ਪੱਟ ਜਿਹੜਾ ਉਹ ਰੇਸ਼ਮ ਹੁੰਦਾ ਹੈ। ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਜੇ ਤੁਸੀਂ ਰੇਸ਼ਮ ਜਿਹੜਾ ਹੈ ਚਾਹੁੰਦੇ ਹੋ ਕੋ ਨਾ ਪਾਟੇ, ਤੇ ਭੂਰੀਆਂ ਵਾਲਿਆਂ ਦੇ ਨਾਲ ਖਹਿਣਾ ਨਹੀਂ ਚਾਹੀਦਾ ਤੁਹਾਨੂੰ। ਜਾਣ ਸਹਿਤੀਏ ਫਕਰ ਨਹੀਂ ਨਾਕ ਕਾਲੇ, ਮਿਲੇ ਹੱਕ ਕਮਾਈਆਂ ਪੂਰੀਆਂ ਦੇ। ਹੁਣ ਵੀਰ ਕਹਿ ਰਹੀ ਹੈ ਕਿ ਸਹਿਤੀਏ ਜਿਹੜੇ ਫਕੀਰ ਹੁੰਦੇ ਨੇ ਇਹ ਕਾਲੇ ਨਾਗ ਹੁੰਦੇ ਨੇ, ਤੇ ਇਹਨਾਂ ਨੇ ਮੁਕੰਮਲ ਕੰਪਲੀਟ ਕਮਾਈ ਕੀਤੀ ਹੁੰਦੀ ਹੈ। ਕੋਈ ਦੇ ਬਦਦੁਆ ਤੇ ਕਾਲ ਸੁੱਟੇ, ਪਿੱਛੋਂ ਕੀ ਫਾਇਦੇ ਇਹਨਾਂ ਝੂਰਿਆਂ ਦੇ। ਇਹ ਕੋਈ ਬਦਦੁਆ ਦੇ ਕੇ ਕਰਸ ਕਰਕੇ ਤੇ ਇਹ ਫਰਜ਼ ਕਰੋ ਇੱਥੇ ਕਾਲ ਪਾ ਦਿੰਦਾ ਹੈ
ਕੈਦ ਪਾ ਦਿੰਦਾ ਹੈ ਤੇ ਫਿਰ ਉਸ ਵੇਲੇ ਬਾਅਦ ਦੇ ਵਿੱਚ ਪਛਤਾਉਣ ਦਾ ਕੀ ਫਾਇਦਾ? ਲੱਛੂ ਲੱਛੂ ਕਰਦੀ ਫਿਰੇ ਨਾਲ ਫਕਰਾਂ, ਲੁੱਚ ਚਾਲੜੇ ਇਹਨਾਂ ਲੰਗੋਰੀਆਂ ਦੇ। ਲੱਛੂ ਲੱਛੂ ਕਰਦੀ ਫਿਰਨੀਆਂ ਫਕੀਰਾਂ ਦੇ ਨਾਲ, ਤੇ ਇਹਨਾਂ ਲੰਗੋਰੀਆਂ ਬਾਂਦਰੀਆਂ ਦੇ ਜਿਹੜੇ ਚਾਲੇ ਲੈ ਉਹ ਲੁੱਚੀਆਂ ਵਰਗੇ ਨੇ। ਵਾਰਿਸ ਸ਼ਾਹ ਫਕੀਰ ਦੀ ਰਨ ਵੈਰਨ, ਜਿਵੇਂ ਵੈਰੀ ਨੇ ਮਰਗ ਅੰਗੂਰੀਆਂ ਦੇ। ਵਾਰਿਸ ਸ਼ਾਹ ਫਕੀਰ ਦੀ ਔਰਤ ਜਿਹੜੀ ਆ ਫਕੀਰ ਦੀ ਇੰਜੀ ਦੁਸ਼ਮਣ ਹੈ ਜਿਵੇਂ ਹਿਰਨ ਜਿਹੜੇ ਨੇ ਉਹ ਨਵੇਂ ਪੱਤਿਆਂ ਦੇ, ਜਿਹੜੇ ਨਵੇਂ ਪੱਤੇ ਉਗਦੇ ਨੇ ਬਰਡਸ, ਉਹਨਾਂ ਹਾਂ ਜਿਵੇਂ ਉਹਨਾਂ ਦੇ ਵੈਰੀ ਹੁੰਦੇ ਨੇ। ਵਾਰਿਸ ਸ਼ਾਹ ਹੈ ਕਮਾਲ ਦੀਆਂ ਲਾਈਨਾਂ ਫਿੱਟ ਕਰ ਗਿਆ ਇੱਥੇ। ਹਾਂਜੀ, ਐਵੇਂ ਨਹੀਂ ਲੋਕੀ ਮੰਨਦੇ। ਚਲੋ ਜੀ, ਇਹ ਹੁਣ 4 ਬੰਦ ਹੋ ਗਏ ਨੇ, ਤੁਸੀਂ 4 ਹੀ ਜਾਣੇ ਹੋ, ਪੜ੍ਹ ਲਓ ਇਹਨਾਂ ਨੂੰ। ਪੜ੍ਹ ਲੈਣੀ ਹੈ ਜੀ। ਅਸੀਂ ਸਬਰ ਕਰਕੇ ਚੁੱਪ ਹੋ ਬੈਠੇ, ਬਹੁਤ ਔਖੀਆਂ ਇਹ ਫਕੀਰੀਆਂ ਨੇ, ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੇ, ਜਿਸ ਤੇ ਹੱਸਦੇ ਨਾਲ ਜੰਜੀਰੀਆਂ ਨੇ। ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਸਭੇ ਚਿੱਠੀਆਂ ਉਹਨਾਂ ਨੇ ਚੀਰੀਆਂ ਨੇ। ਤੁਸੀਂ ਕਰੋ ਹਿਆ ਕੁਵਾਰਿਓ ਨੀ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ। ਵਾਂਗ ਬੁੱਢੀਆਂ ਕਰੇ ਪੱਕ ਚੰਡ ਗੱਲਾਂ, ਮੱਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ। ਕਹੀ ਚੰਦਰੀ ਲੱਗੀ ਹੈ ਆਣ ਮੱਥੇ, ਅੱਖੀਂ ਭੁੱਖ ਦੀਆਂ ਪੌਣ ਪੰਬੀਰੀਆਂ ਨੇ। ਮੈਂ ਤਾਂ ਮਾਰ ਤਲੇਟੀਆਂ ਪੁੱਟ ਸੁੱਟਾਂ, ਮੇਰੀ ਉਂਗਲੀ ਉਂਗਲੀ ਪੀਰੀਆਂ ਨੇ। ਵਾਰਿਸ ਸ਼ਾਹ ਫੌਜਦਾਰ ਦੇ ਮਾਰਨੇ ਨੂੰ, ਸੈਨਾ ਮਾਰੀਆਂ ਵੇਖ ਕਸ਼ਮੀਰੀਆਂ ਨੇ। ਹਾਂਜੀ, ਚਲੋ ਜੀ, ਅਗਲਾ ਕਿੰਨੇ ਪੜ੍ਹਨਾ? I'll read the short one, but can I apologize because I'm reading from the Rikhta, you know, the Abdul Aziz one that you mentioned, Dr. Manzoor. ਨਹੀਂ, ਤੁਸੀਂ ਹਾਂ ਪੜ੍ਹੋ। Okay. ਸੈਨਤ ਮਾਰ ਕੇ ਹੀਰ ਨੇ ਜੋਗਰੇ ਨੂੰ ਕਹਾ, ਚੁੱਪ ਕਰ ਐਸ ਬੁਕਾਵਨੀ ਹਾਂ, ਤੇਰੇ ਨਾਲ ਜੇ ਐਸ ਨੇ ਵੀਰ ਚਾਇਆ ਮੱਥਾ ਵੈਰ ਚਾਇਆ ਮੱਥਾ ਐਸ ਦੇ ਨਾਲ ਮੈਂ ਲਾਵਨੀ ਹਾਂ। ਕਰਾਂ ਗੱਲ ਗਲਾਟੀਆਂ ਨਾਲ ਇਸ ਦੇ ਗੱਲ ਐਸ ਦੇ ਰਿਸ਼ਤਾ ਪਾਵਨੀ ਹਾਂ। ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ ਇਸ ਨੂੰ ਕੰਜਰੀ ਵਾਂਗ ਨਚਾਵਨੀ ਹਾਂ। ਬਿਲਕੁਲ ਠੀਕ, ਵੈਰੀ ਗੁੱਡ। ਲਓ ਜੀ, ਹਾਂ ਤੁਸੀਂ ਪੜ੍ਹੋ। ਬੰਦ 411 ਮੇਰੇ ਕੋਲ ਆ। ਹੀਰ ਆਖਦੀ ਐ ਫਕੀਰ ਨੂੰ, ਨੀ ਕਿਆ ਗੱਤਿਓ ਗੈਬ ਦਾ ਵਾਇਦਾ ਈ, ਇਨਾ ਆਜਾਂ ਭੋਰ ਨਮਾਨੀਆਂ ਨੂੰ ਪਈ ਮਾਰਨੀ ਏ, ਕੀ ਕਿਆ ਫਾਇਦਾ ਈ। ਅੱਲਾ ਵਾਲਿਆਂ ਨਾਲ ਕੀ ਵੈਰ ਪਈਏ, ਭਲਾ ਕਵਾਰੀਏ ਇਹ ਕੀ ਕਾਇਦਾ ਈ। ਪੈਰ ਚੁੰਮ ਫਕੀਰ ਦੀ ਟਹਿਲ ਕੀਜੇ, ਐਸ ਕੰਮ ਵਿੱਚ ਖੈਰ ਦਾ ਜ਼ਾਇਦਾ ਈ। ਪਿੱਛੋਂ ਫੜੇਂਗੀ ਕੁੱਤਕਾ ਜੋ ਗੀੜੇ ਦਾ, ਕੌਣ ਜਾਣਦਾ ਕਿਹੜੀ ਜਾਈਦਾ ਈ। ਵਾਰਿਸ ਸ਼ਾਹ ਫਕੀਰ ਜੇ ਹੋਣ ਗੁੱਸੇ, ਖੌਫ ਸ਼ਹਿਰ ਨੂੰ ਕਹਿਤ ਵਬਾਏ ਦਾ ਈ। ਚਲੋ ਜੀ, ਵੈਰੀ ਗੁੱਡ। ਅੱਗੇ ਮੈਂ ਪੜ੍ਹਦਾ ਜੀ। ਭਾਬੀ ਇੱਕ ਧਿਰੋਂ ਲੜੇ ਫਕੀਰ ਸਾਨੂੰ, ਤੂੰ ਵੀ ਜਿੰਦ ਕੱਢੇ ਨਾਲ ਘੂਰੀਆਂ ਦੇ। ਜੇ ਤਾਂ ਹਿੰਗ ਦੇ ਨਿਰਖ ਦੀ ਖਬਰ ਨਹੀਂ, ਕਾਹੇ ਪੁੱਛੀਏ ਭਾ ਕਸਤੂਰੀਆਂ ਦੇ। ਇਹਨਾਂ ਜੋਗੀਆਂ ਦੇ ਨਾਹੀਂ ਵਸਕਾਈ, ਕੀਤੇ ਰਿਜ਼ਕ ਨੇ ਵਾਅਦੇ ਦੂਰੀਆਂ ਦੇ। ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਕਾਹੇ ਖੈਣ ਕੀਚੇ ਨਾਲ ਭੂਰੀਆਂ ਦੇ। ਜਾਣ ਸਹਿਤੀਏ ਫਕਰ ਨੀ ਨਾਗ ਕਾਲੇ, ਮਿਲੇ ਹੱਕ ਕਮਾਈਆਂ ਪੂਰੀਆਂ ਦੇ। ਕੋਈ ਦੇ ਬਦਦੁਆ ਤੇ ਕਾਲ ਸੁੱਟੇ, ਪਿੱਛੋਂ ਫਾਇਦੇ ਕੀ ਇਹਨਾਂ ਝੂਰੀਆਂ ਦੇ।
ਲੱਛੂ ਲੱਛੂ ਕਰਦੀ ਫਿਰੇ ਨਾਲ ਫਕਰਾਂ ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ ਵਾਰਸ ਸ਼ਾਹ ਫਕੀਰ ਦੀ ਰਨ ਵੈਰਨ ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ। हाँ जी, चलो जी अगला बंद। चार सौ 13 भाभी परे रायतां जोगियां दियां हथी पा सुचियां पा हथोड़ियां नी। भाभी तू जो रायतां जोगियां दियां करनियां ते तू अपने हत्थां विच जिहड़ी कंगन ने जिहड़े पाए ने वो बड़े सुच्चे सोने दे ने। ਜਿਹੜੀ ਦੰਦ ਵਿਖਾਈ ਕੇ ਕਰੇ ਆਕੜ ਮੈਂ ਤਾਂ ਪੱਟ ਸੁੱਟਾਂ ਉਹਦੀਆਂ ਚੌੜੀਆਂ ਨਹੀਂ। ਮਤਲਬ ਜਿਹੜੀ ਮੈਨੂੰ ਦੰਦ ਵਿਖਾ ਕੇ ਤੇ ਆਕੜੇ ਮੇਰੇ ਸਾਹਮਣੇ ਤੇ ਮੈਂ ਤੇ ਉਹਦੀਆਂ ਚੌੜੀਆਂ ਪੜ ਦੇਣਾ, ਮਤਲਬ ਉਹਦੇ ਮੋਢਿਆਂ ਤੋਂ ਉਹਦੀਆਂ ਬਾਹਾਂ ਕੱਢ ਦੇਣਾ। ਗੁਰੂ ਇਸ ਤੇ ਨੂੰ ਨਹੀਂ ਪਹੁੰਚ ਉੱਥੇ ਜਿੱਥੇ ਜਿੱਥੇ ਅਕਲਾਂ ਸਾਡੀਆਂ ਦੌੜੀਆਂ ਨਹੀਂ। ਜਿੱਥੇ ਸਾਡੀਆਂ ਯਾਨੀ ਸਾਦੀ ਕਹਿ ਰਹੀ ਜਿੱਥੇ ਸਾਡੀ ਅਕਲ ਦਾ ਕੰਮ ਕਰਦੀ ਹੈ ਉੱਥੇ ਦੇ ਇਹਦੇ ਗੁਰੂ ਨੂੰ ਦੀ ਪਹੁੰਚ ਨਹੀਂ ਹੈਗੀ। ਮਾਰ ਮੋਹਲਿਆਂ ਸੱਟਾਂ ਸੂ ਭੰਨ ਟੰਗਾਂ ਫਿਰ ਇਹ ਢੂੰਡਦਾ ਕਾਠ ਕਠੋਰੀਆਂ ਨਹੀਂ। ਇਹਨੂੰ ਮੋਹਲਿਆਂ ਦੇ ਨਾਲ ਜਦੋਂ ਇਹਦੀਆਂ ਲੱਤਾਂ ਮੈਂ ਭੰਨੀਆਂ ਨਾ ਤੇ ਫਿਰ ਇਹ ਲੱਕੜ ਦੀਆਂ ਕਰਚਸ ਜਿਹੜੀਆਂ ਨੇ ਉਹ ਲੱਭਦਾ ਫਿਰੇਗਾ। ਜਿਨ ਭੂਤ ਤੇ ਦਿਓ ਦੀ ਅਕਲ ਜਾਵੇ ਜਦੋਂ ਮਾਰ ਕੇ ਉੱਠੀਏ ਛੌੜੀਆਂ ਨਹੀਂ। ਜਿਨ ਭੂਤ ਦੀ ਅਕਲ ਦੀ ਵੀ ਅਕਲ ਗਵਾਚ ਜਾਂਦੀ ਹੈ ਜਦੋਂ ਅਸੀਂ ਛੌੜੀਆਂ ਦਾ ਮਤਲਬ ਹੁੰਦਾ ਚੰਗੀ ਤਰ੍ਹਾਂ ਛੰਡ ਕੇ ਕਿਸੇ ਨੂੰ ਮਾਰਨਾ। ਵਾਰਿਸ ਸ਼ਾਹ ਫਕੀਰ ਦੇ ਨਾਲ ਲੜਨਾ ਕੱਪਣ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨਹੀਂ। ਵਾਰਿਸ ਸ਼ਾਹ ਫਕੀਰ ਨਾਲ ਲੜਨਾ ਐਵੇਂ ਹੀ ਹੈ ਜਿਵੇਂ ਜ਼ਹਿਰ ਦੀਆਂ ਜਿਹੜੀ ਗੰਦਲਾਂ ਨੇ ਕੌੜੀਆਂ ਗੰਦਲਾਂ ਉਹਨਾਂ ਨੂੰ ਕੱਟਿਆ ਜਾਵੇ। ਯਾਨੀ ਕਿ ਤੁਹਾਨੂੰ ਆਪ ਨੂੰ ਨੁਕਸਾਨ ਹੁੰਦਾ ਹੈ। ਆਹੋ ਤੁਹਾਨੂੰ ਆਪ ਨੂੰ ਨੁਕਸਾਨ ਹੁੰਦਾ ਹੈ। ਸਰ ਜੀ ਜਿਹੜੀ ਪਹਿਲੀ ਲਾਈਨ ਹੈ ਨਾ ਦੇਖੋ ਉਹਦੇ ਚ ਕਿੰਨਾ ਸਰਕੈਜ਼ਮ ਹੈ। ਭਾਬੀ ਕਰੇ ਰਿਆਇਤਾਂ ਜੋਗੀਆਂ ਦੀਆਂ ਤੇ ਹੱਥੀਂ ਤੂੰ ਸੁੱਚੀਆਂ ਪਾਏ ਹਥੋੜੀਆਂ ਨੇ। ਆਪ ਤੇ ਤੂੰ this is such a sarcastic line। ਬਿਲਕੁਲ ਬਿਲਕੁਲ ਬਿਲकुल ਮਤਲਬ ਇਹ ਹੈ ਕਿ ਰਾਇਤ ਤੂੰ ਜੋਗੀ ਦੀ ਕਰ ਰਹੀ ਹੈ ਤੇ ਆਪ ਨੂੰ ਖੁਦ ਅਪਰ ਕਲਾਸ ਦੀ ਹੈ। ਇਹ ਮਤਲਬ ਹੈ ਨਾ। ਬਿਲਕੁਲ ਇਹ ਡਾਕਟਰ ਜਿਹੜੀ ਗੱਲ ਹੈ ਕਿ ਕੱਪਣ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨਹੀਂ ਕਿ ਜ਼ਹਿਰ ਦੀਆਂ ਗੰਦਲਾਂ ਨੂੰ ਕੱਟਣਾ ਜਿੱਦਾਂ ਪੋਇਜ਼ਨ ਆਈਵੀ ਇੱਥੇ ਹੁੰਦੀ ਆ। ਸਾਡਾ ਇੱਕ ਮੁੰਡਾ ਆਇਆ ਸੀ ਪੰਜਾਬ ਚੋਂ, ਉਹ ਕਹਿੰਦਾ ਜੱਟ ਹੁੰਦੇ ਅਸੀਂ ਨਹੀਂ ਮੰਨਦੇ ਪੋਇਜ਼ਨ ਆਈਵੀ ਨੂੰ, ਗੱਲ ਨਹੀਂ ਕੋਈ ਬਾਤ ਨਹੀਂ। ਉਹ ਹੱਥਾਂ ਦੇ ਨਾਲ ਹੀ ਉਹਨੂੰ ਤੋੜਨ ਵੱਢਣ ਲੱਗ ਪਿਆ ਤੇ 3 ਦਿਨਾਂ ਦੇ ਬਾਅਦ ਫਿਰ ਇੰਨੇ ਜ਼ਿਆਦਾ ਉਹਦੇ ਬੋਡੀ ਦੇ ਉੱਤੇ ਰੈਸ਼ਿਸ ਤੇ ਉਹਦੇ ਆਲਮੋਸਟ ਡੈਥ ਬੈਡ ਤੇ ਹੋ ਗਿਆ ਸੀ ਉਹ। ਮਤਲਬ ਕਿ ਇੰਨੀਆਂ ਉਹਨਾਂ ਨੇ ਪੋਇਜ਼ਨ ਆਈਵੀ ਦੇ ਨਾਲ। ਬਿਲਕੁਲ poison ivy is a good example of ਕੱਪਣ। ਅੱਛਾ ਜੀ ਕੌੜੀਆਂ ਗੰਦਲਾਂ ਦੀ। ਹਾਂਜੀ। ਹਾਏ ਹਾਏ ਫਕੀਰ ਨੂੰ ਬੁਰਾ ਬੋਲੇ ਬੁਰੀ ਸਹਿਤੀਏ ਤੇਰੀ ਅਪੌੜ ਹੈ ਨਹੀਂ। ਤੂੰ ਜਿਹੜੀ ਫਕੀਰ ਨੂੰ ਬੁਰਾ ਬੋਲ ਰਹੀ ਹੈ ਇਹ ਤੇਰੀ ਜਿਹੜੀ ਚਾਲ ਹੈ ਇਹ ਪੁੱਠੀ ਚਾਲ ਹੈ ਤੇਰੀ। ਜਿਨ੍ਹਾਂ ਨਾਲ ਨਿਮਾਣਿਆ ਵੈਰ ਚਾਇਆ ਸਣੇ ਜਾਨ ਤੇ ਮਾਲ ਦੇ ਚੌੜ ਹੋਏ। ਜਿਨ੍ਹਾਂ ਨੇ ਨਿਮਾਣਿਆਂ ਦੇ ਨਾਲ ਦੁਸ਼ਮਣੀ ਕੀਤੀ ਨਾ ਉਹਨਾਂ ਦਾ ਮਾਲ ਤੇ ਜਾਨ ਦੋਨੇ ਹੀ ਜਿਹੜੇ ਨੇ ਉਹ ਖੁੱਸ ਜਾਂਦੇ ਨੇ। ਡਾਕਟਰ ਸਾਹਿਬ ਨਿਮਾਣਿਆ ਦਾ ਸੌਰੀ ਟੂ ਇੰਟਰਪਟ ਨਿਮਾਣਿਆ ਦਾ ਮਤਲਬ ਹੋਇਆ ਵਿਚਾਰਾ ਵਿਚਾਰਾ। ਹਾਂਜੀ ਠੀਕ ਹੈ। ਮਤਲਬ ਲਿਟਰਲ ਮਤਲਬ ਤੇ ਹੈਗਾ ਨਾ ਜਿਹਦਾ ਕੋਈ ਮਾਣ ਨਾ ਮਾਣ ਹੈ ਨਹੀਂ। ਉਹ ਅੱਛਾ ਠੀਕ ਹੈ। ਦੇਖੋ ਨਾ ਤੁਸੀਂ ਹੋ ਤੇ ਤੁਹਾਡਾ ਤੁਸੀਂ ਕਹਿੰਦੇ ਹੋ ਜੀ ਮੈਂ ਪ੍ਰੋਫੈਸਰ ਹਾਂ ਤੇ ਤੁਸੀਂ ਕਹਿੰਦੇ ਹੋ ਜੀ ਇਹ ਮੇਰੀ ਕੋਠੀ ਹੈ ਇਹ ਮੇਰੀ ਕਾਰ ਹੈ ਤੇ ਤੁਹਾਡਾ ਉਸ ਦੇ ਉੱਤੇ ਮਾਣ ਹੈ ਨਾ।
बस डॉक्टर साहब ये समझाई छोड़िया तुसा ये लिटरल मतलब समझ आ गया। ਕੰਨ ਪਾਟਿਆਂ ਨਾਲ ਜਿਸ ਚੇ ਬੱਧੀ, ਚੇ ਦਾ ਮਤਲਬ ਹੁੰਦਾ ਜ਼ਿੱਦ। ਜਿਸ ਨੇ ਕੰਨ ਪਾਟਿਆਂ ਨਾਲ ਜੋਗੀਆਂ ਦੇ ਨਾਲ ਜਿਹਨੇ ਜ਼ਿੱਦ ਬੰਨ ਲਈ, ਪਸੋਂ ਪੇਸ਼ ਥੀ ਅੰਤ ਨੂੰ ਰੋੜ ਹੋਏ। ਪਸੋਂ ਪੇਸ਼ ਅੱਗਿਓਂ ਤੇ ਪਿੱਛੋਂ ਵੀ, ਉਹ ਅਖੀਰ ਅੱਗੋਂ ਪਿੱਛੋਂ ਦੋਨੋਂ ਪਾਸੇ ਹੀ ਉਹ ਲੈਵਲ ਹੋ ਗਏ, ਰੋੜ ਹੋਏ। ਮਤਲਬ ਰੋੜ ਦਾ ਮਤਲਬ ਇਹ ਵੀ ਹੈ, ਰੋੜ ਉਹ ਵੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਮਸਲਨ ਤੁਸੀਂ ਚਨੇ ਜਾਂ ਜਵਾਰ ਨੂੰ ਜਦੋਂ ਤੁਸੀਂ ਭੱਠੀ ਦੇ ਵਿੱਚ ਕੱਢਦੇ ਹੋ ਤੇ ਉਹਦੇ ਵਿੱਚ ਰੋੜ ਰਹਿ ਜਾਂਦੇ ਨੇ ਜਿਹੜੇ ਬੇਕਾਰ ਹੁੰਦੇ ਨੇ। ਰਹੀ ਔਤ ਨਖੱਤਰੀ ਰੰਡ ਸੁੰਜੀ, ਰਹੀ ਔਤ ਨਖੱਤਰੀ ਰੰਡ ਸੁੰਜੀ। ਔਤ ਨਖੱਤਰੀ ਇਹ ਹੈ ਜਿਹੜੀ ਬੇਔਲਾਦ ਹੋਵੇ, ਤੇ ਰੰਡ ਦਾ ਮਤਲਬ ਹੈ ਔਰਤ, ਤੇ ਸੁੰਜੀ ਦਾ ਮਤਲਬ ਹੈ ਲੋਨਲੀ, ਜਾਂ ਯਾਨੀ ਉਹ ਔਰਤ ਜਿਹੜੀ ਹੈ ਉਹ ਔਤਰੀ ਨਖੱਤਰੀ ਨੂੰ ਵੈਸੇ ਆਮ ਤੌਰ ਤੇ ਇਹ ਤੇ ਔਤ ਨਖੱਤਰ ਹੈ ਨਾ ਇੱਥੇ ਲਿਖਿਆ ਹੈ, ਲੇਕਿਨ ਸਾਡੇ ਸੰਗਤ ਪੰਜਾਬ 'ਚ ਕਹਿੰਦੇ ਨੇ ਔਤਰੀ ਨਖੱਤਰੀ। ਰਹੀ ਔਤ ਨਖੱਤਰੀ ਰੰਡ ਸੁੰਜੀ, ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ, ਜਿਹੜੀ ਮਲੰਗਾਂ ਦੇ ਨਾਲ ਕੌੜੀਆਂ ਗੱਲਾਂ ਕਰਦੀ ਹੈ ਉਹ ਔਤਰੀ ਨਖੱਤਰੀ ਰਹਿ ਜਾਂਦੀ ਹੈ। ਇਹਨਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ, ਜਿਹੜੇ ਆਸ਼ਿਕ ਫਕੀਰ ਤੇ ਭੋਰ ਹੋਏ। ਜਿਹੜੇ ਆਸ਼ਿਕ ਫਕੀਰ ਤੇ ਭੋਰ ਹੋਣ ਉਹਨਾਂ ਨੂੰ ਛੇੜਨਾ ਨਹੀਂ ਚਾਹੀਦਾ। ਵਾਰਿਸ਼ਾਂ ਲੜਾਈ ਦਾ ਮੂਲ ਬੋਲਣ, ਵੇਗ ਦੋਹਾਂ ਦੇ ਲੜਨ ਦੇ ਤੌਰ ਹੋਏ। ਵਾਰਿਸ਼ਾਂ ਇਹ ਜਿਹੜੀ ਦੋਵੇਂ ਨੇ ਇਹ ਲੜਾਈ ਦਾ ਮੁੱਢ ਬਣਾ ਰਹੀਆਂ ਨੇ, ਤੇ ਦੋਹਾਂ ਦੇ ਲੜਨ ਵੱਲ ਜਿਹੜਾ ਹੈ ਉਹ ਰੁਝਾਨ ਹੋ ਗਿਆ ਹੈ। ਸਰ ਜੀ ਇੱਕ ਗੱਲ ਪੁੱਛਾਂ, ਜਿਹੜਾ ਇਹ ਇੰਨਾ ਜਿਹੜਾ ਵੀ ਹੈਗਾ ਆ ਆਪਣੀ ਹੀਰ ਦਾ ਡਾਇਲੌਗ, ਉਹ ਇਹ ਆਪਣਾ ਵਿਊ ਪੁਆਇੰਟ ਪੇਸ਼ ਕਰ ਰਿਹਾ। ਵਾਸ ਹੀ ਸੇਇੰਗ ਦੈਟ ਕਿ ਵੀ ਜਿਹੜੇ ਇਹ ਲੋਕ ਨੇ ਇਹ ਰੈਲੇਵੈਂਟ ਲੋਕ ਨੇ, ਇਸ ਪ੍ਰਥਾ ਨੂੰ ਮੰਨਦਾ ਹੈਗਾ? ਇਜ਼ ਹੀ ਟ੍ਰਾਈਂਗ ਟੂ ਟੈਲ ਅਸ ਦੈਟ? ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੀ ਨਖੇੜ ਨਹੀਂ ਨਾ ਰਿਹਾ ਉਹਨਾਂ ਨੂੰ, ਉਹਨਾਂ ਨੂੰ ਨਹੀਂ ਜਿਹੜਾ ਸੁਸਾਇਟੀ ਦਾ ਉਹ ਹਿੱਸਾ ਜਿਹੜਾ ਕਿ ਸਪਿਰਿਚੁਅਲ ਤਾਕਤਾਂ ਨੂੰ ਮੰਨਦਾ ਹੈ, ਇੱਥੇ ਪੂਰੇ ਸਹਿਤੀ ਦੇ ਹੀਰ ਤੇ ਡਾਇਲਾਗ ਦੇ ਵਿੱਚ ਜਿਹੜਾ, ਔਰ ਸਹਿਤੀ ਔਰ ਰਾਂਝੇ ਦੇ ਡਾਇਲਾਗ ਦੇ ਵਿੱਚ ਜਿਹੜੇ ਰਾਂਝਾ ਔਰ ਹੀਰ ਨੇ, ਉਹ ਦੋਵੇਂ ਸਪਿਰਿਚੁਅਲ ਜਿਹੜੀ ਤਾਕਤ ਹੈ, ਸ਼ਕਤੀ ਜਿਹੜੀ ਹੈ, ਉਹਦੇ ਨੁਮਾਇੰਦੇ ਨੇ। ਸਹਿਤੀ ਜਿਹੜੀ ਹੈ ਉਹ ਕੋਲਡ ਰੈਸ਼ਨਲਿਜ਼ਮ ਦੀ ਜਿਹੜੀ ਹੈ ਉਹਦੀ ਬੁਨਿਆਦ ਉਹ ਹੈ, ਉਹ ਰੈਸ਼ਨੈਲਿਟੀ ਜਿਹੜੀ ਕਿ ਦੁਨੀਆਦਾਰੀ ਦੇ ਵਿੱਚ ਹੈਗੀ ਹੈ, ਉਹਦਾ ਪੱਖ ਹੈ। So debate hai. So that is the debate between rationality and spirituality. ठीक है, बिल्कुल ये दोनों के दरमियान डिबेट हो रही है। जी ਇਹ ਡਾਕਟਰ ਸਾਹਿਬ ਸਟੈਂਡ ਵੀ ਇਹਨੇ ਇੱਥੇ 3 ਸਟੈਂਡ ਲਈ ਬੈਠੇ ਨੇ ਜਿਹੜੇ ਐਕਟਰ ਨੇ। ਇੱਕ ਤਾਂ ਸਹਿਤੀ ਦਾ ਤੁਸੀਂ ਦੱਸਿਆ ਕਿ ਬਿਲਕੁਲ ਕੋਲਡ ਰੈਸ਼ਨਲ, ਕਿ ਇਹ ਬੰਦਾ ਹੀ ਫਰੋਡੀ ਹੈ ਸਾਰਾ ਪੂਰੇ ਦਾ ਪੂਰਾ ਜੀ। ਇਹ ਹੋ ਹੀ ਨਹੀਂ ਸਕਦਾ। ਇਹ ਜਿਹੜੇ ਇਹ ਜੋਗ ਵੋਗ ਜਿਹੜੇ ਨੇ, ਔਰ ਇਹ ਜੋਗ ਵੋਗ ਦੇ ਨਾਲ ਜਿਹੜੀਆਂ ਤਾਕਤਾਂ ਜਿਹੜੀਆਂ ਦੀ ਜ਼ਿਕਰ ਅਸੀਂ ਕਰਨੇ ਆ, ਇਹ ਹੋ ਹੀ ਨਹੀਂ ਸਕਦੀਆਂ। ਕੋਈ ਬੰਦਾ ਕਾਲ ਜਾਂ ਵਬਾ ਨਹੀਂ ਫੈਲਾ ਸਕਦਾ ਬਦਦੁਆ ਨਾਲ। ਔਰ ਦੂਸਰੇ ਪਾਸੇ ਹੀਰ ਸਟੈਂਡ ਲਈ ਬੈਠੀ ਆ ਕਿ ਇਹ ਜੋਗੀ ਵਿਚਾਰੇ ਨਿਮਾਣੇ ਆ ਔਰ ਇਹ ਗਰੀਬ ਆ, ਤਾਂ ਉਹਨਾਂ ਬਾਰੇ ਸਿੰਪਥੀ ਪੇਸ਼ ਕਰ ਰਹੀ ਆ।
ਤੀਸਰੇ ਆਹੋ ਲੈਵਲ ਨਹੀਂ ਤੇ ਲੇਕਿਨ ਉਹ ਇਹ ਤੇ ਉਹਦਾ ਇੱਕ ਆਰਗੂਮੈਂਟ ਹੈ ਨਾ, ਲੇਕਿਨ ਬੇਸਿਕਲੀ ਤੇ ਉਹ ਕਹਿ ਰਹੀ ਹੈ ਨਾ ਕਿ ਇਹਨਾਂ ਵਿੱਚ ਸਪਿਰਚੁਅਲ ਤਾਕਤ ਹੁੰਦੀ ਹੈ so she is ਹਾਂ। accepting that fact. ਹਾਂਜੀ ਔਰ ਜੋਗੀ ਜਿਹੜਾ ਸਟੈਂਡ ਲਈ ਬੈਠਾ ਉਹ ਝੂਠਾ ਜਾਂ ਸੱਚਾ, ਉਹ ਕਹੇ ਉਹਨੂੰ ਯੋਗ ਦਾ ਹੰਕਾਰ ਹੈ ਆਪਣੇ ਦਾ, ਆਪਣੇ ਪੁਰਾਣੇ ਟ੍ਰੈਡੀਸ਼ਨਲ ਜੋ ਸਟੈਂਡਿੰਗ ਹੈ ਉਹਦੇ ਤੇ ਉਹ ਹੰਕਾਰ ਹੈ ਇਸ ਵੇਲੇ ਕਰ ਰਿਹਾ ਉਹ। ਹਾਂਜੀ ਸੌਰੀ ਟੂ ਇੰਟਰਰਪਟ, ਪਰ ਅਮਰ ਸਾਹਿਬ ਇਹ ਮਿੱਕੀ ਲੱਗਣਾ ਉਹ ਜਿਸ ਕੈਰੈਕਟਰ ਨਾਲ ਗੱਲ ਕਰਨਾ ਨਾ ਉਹ ਉਸਦੀ ਓਰੀਐਂਟੇਸ਼ਨ ਫਰਕ ਹੋਈ ਗਈ ਸੀ, ਕਿਉਂਕਿ ਸੈਤੀ ਨਾਲ ਉਹ ਜਦੋਂ ਗੱਲ ਕਰਨਾ ਨਾ ਤੁਸਾਂ ਕੀ ਲੱਗਣਾ ਉਹ ਹੰਕਾਰ ਵਿੱਚ ਗੱਲ ਕਰਨਾ ਪਿਆ, ਪਰ ਜਿਹੜਾ ਹੀਰ ਨਾਲ ਉਸ ਨਾਲ ਡਾਇਲੌਗ ਹੋਇਆ ਸੀ ਨਾ ਤੇ ਇਸ ਤਰ੍ਹਾਂ ਲੱਗਣਾ ਸੀ ਕਿ ਵਾਕਈ ਜੋਗੀ ਹੋਈ ਗਿਆ, ਵਾਕਈ ਮਿੱਟੀ ਹੋਈ ਗਿਆ, ਵਾਕਈ ਉਸकी समझ बिल्कुल। तो ये मतलब ये मिकी कोई 100% श्योरिटी नहीं हुई कि आरांजे क्या ओरिएंटेशन ही, क्योंकि फर्क मिकी लगा हीर नाल डायलॉग ते सैती नाल डायलॉग ते ओ मिकी उसकी एक्सप्लेनेशन आज मिकी समझ लगी, क्योंकि सैती जिस चीजें की मननी नहीं पई, फकीरी की मननी नहीं पई, उसकी कोल्ड रैशनैलिटी नाल उस गल करनी पई, तो फिर रांझा भी अगू ਜਿਹੜਾ ਹੈ ਨਾ ਉਹ ਫਿਰ ਉਸकी समझाने ना तरीका या उस नाल गल करने ना तरीका भी फिर उतना ही सख्त था, क्योंकि तुसा की कोई तुसा नहीं सूफी या तुसा नहीं जेड़ी स्पिरिचुअल अगर कोई दुनिया समझ नहीं सकना तो उसकी क्या तुसा समझा सो, ये समझ लगी मिकी। अच्छा मैं था व्हाट आई थिंक इज देखो ਉਹ ਉਹਨਾਂ ਨੇ ਉਹ ਸਪਿਰਚੁਅਲਿਟੀ ਨੂੰ ਬਲੀਵ ਕਰ ਰਹੇ ਨੇ, ਠੀਕ ਹੈ, ਸੈਤੀ ਇਜ਼ ਰੈਸ਼ਨਲ, ਠੀਕ ਹੈ, ਤੇ ਜਿਹੜਾ ਇਹਦਾ ਵਿਊ ਪੁਆਇੰਟ ਹੈਗਾ ਆਪਣਾ ਜਿਹੜਾ ਇਹਨੇ ਤੀਜਾ ਵਿਊ ਪੁਆਇੰਟ ਪੇਸ਼ ਕੀਤਾ ਹੈ ਕਿ ਨਾਈਦਰ ਇਜ਼ ਇਟ ਟਰੂ ਐਂਡ ਨਾਈਦਰ ਇਜ਼ ਇਟ ਫਾਲਸ, ਜਿਹੜਾ मतलब ये है कि हाँ तो ठीक है, लेकिन मैं जो मैं पेशवर ने भी सही किया कि तुसी इनू एक मल्टी डायमेंशन करैक्टर दे तौर दे उत्ते वेखो कि वो किहदे नाल गल कर रहा है, ਉਹਦੇ ਸਾਹਮਣੇ ਕਿਹੜਾ ਬੰਦਾ ਹੈ, ਉਸ ਵੇਲੇ ਉਹਨੇ ਕਿਹੜੇ ਸੁਸਾਇਟੀ ਦੇ ਆਸਪੈਕਟ ਜਾਂ ਸੁਸਾਇਟੀ ਦੇ ਕਿਹੜੇ ਰੰਗ ਨੂੰ ਸਾਹਮਣੇ ਲਿਆਉਣਾ ਹੈ ਆਪਣੇ ਐਟੀਟਿਊਡ ਨਾਲ, ਇਹ ਡਿਪੈਂਡ ਕਰਦਾ ਹੈ ਕਿ ਉਹਦੇ ਸਾਹਮਣੇ ਕੌਣ ਹੈ। ਉਹੀ ਹੈ ਨਾ ਕਿ ਵੀ ਦੇਖੋ ਜਿਹੜੇ ਦੋ ਵਿਊ ਪੁਆਇੰਟਸ ਨੇ ਉਹ ਤਾਂ ਬੜੇ ਕਲੀਅਰ ਨੇ ਨਾ, ਸੈਤੀ ਦਾ ਵਿਊ ਪੁਆਇੰਟ ਇਜ਼ ਵੈਰੀ ਕਲੀਅਰ ਐਂਡ ਹੀਰ ਦਾ ਵਿਊ ਪੁਆਇੰਟ ਇਜ਼ ਵੈਰੀ ਕਲੀਅਰ। I think ਕਿ ਜਿਹੜਾ ਰਾਂਝਾ ਜਿਹੜਾ ਰਾਂਝਾ ਹੈਗਾ ਐਜ਼ ਏ ਜੋਗੀ, ਰਾਂਝਾ ਸਲੈਸ਼ ਜੋਗੀ, ਉਹ is the mouthpiece of what ਵਾਰਿਸ ਸ਼ਾਹ thinks, ਇਹ ਉਹਦਾ ਹੈਗਾ ਕਿ ਵੀ he does not negate it, neither does he accept it, ਇਹ ਉਹਦਾ ਮਾਊਥਪੀਸ ਹੈ, ਇਹ ਉਹਦੇ ਥਰੂ ਆਪਣਾ ਵਿਊ ਪੁਆਇੰਟ ਪੇਸ਼ ਕਰ ਰਿਹਾ, which is neither ਕਿ ਵੀ ਉਹ ਹਰ ਥਾਂ ਤੇ ਉਹਦਾ ਮਾਊਥਪੀਸ ਨਹੀਂ ਹੁੰਦਾ। ਰਾਂਝਾ ਜਿਹੜਾ ਹੈ ਉਹ ਇੱਥੇ because this is a specific viewpoint, ਕੁਝ ਜਗ੍ਹਾ ਤੇ ਉੱਤੇ ਉਹਦਾ ਮਾਊਥਪੀਸ ਹੁੰਦਾ ਹੈ, ਕੁਝ ਜਗ੍ਹਾ ਤੇ ਉਹਦਾ ਬਿਲਕੁਲ ਹੀ ਮਾਊਥਪੀਸ ਨਹੀਂ ਹੁੰਦਾ, ਔਰ ਉਹ ਉਸ ਤਰ੍ਹਾਂ ਦਾ ਬੰਦਾ ਹੁੰਦਾ ਜਿਨ੍ਹਾਂ ਨੂੰ ਵਾਰਿਸ ਸ਼ਾਹ ਵੀ ਬੁਰਾ ਹੀ ਸਮਝਦਾ ਹੋਏਗਾ। ਚਲੋ ਜੀ ਅੱਗੇ ਚੱਲੀਏ। Sorry Dr. Manzoor, before you move on, can we also say that Ranja is biased towards Heer anyway because he loves her? right? So he will talk to her प्यार से। ਨਹੀਂ ਤੁਸੀਂ ਉਹਨੂੰ ਬਾਇਸ ਕਹੋ ਜਾਂ ਤੁਸੀਂ ਉਹਨੂੰ ਕਹੋ ਕਿ ਇੱਕ ਜਿਹੜਾ ਉਹਦਾ ਜਿਹੜਾ ਲਾਈਫ ਪਰਸਪੈਕਟਿਵ ਹੈ ਇਸ਼ਕ ਦਾ, ਦੇਖੋ ਨਾ ਜੇ ਅੱਗੇ ਜਾ ਕੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਜਿਹੜੀ ਸੈਤੀ ਹੈ ਉਹ ਵੀ ਇਸ਼ਕ ਕਰਦੀ ਹੈ ਮੁਰਾਦ ਬਲੋਚ ਨਾਲ, ਠੀਕ, ਲੇਕਿਨ ਉਹਦਾ ਚੋਰੀ ਦਾ ਇਸ਼ਕ ਹੈ। ਉਹ ਸੁਸਾਇਟੀ ਨੂੰ ਦੇ ਨਾਲ ਟੱਕਰ ਨਹੀਂ ਲੈਣਾ ਚਾਹੁੰਦੀ ਸੈਤੀ, ਉਹ ਚਾਹੁੰਦੀ ਹੈ ਕੋਈ ਐਸਾ ਚੋਰੀ ਦਾ ਚੱਕਰ ਚੱਲੇ ਕਿ ਜਿਹਦੇ ਨਾਲ ਮੈਂ ਆਪਣਾ ਮੁਰਾਦ ਬਲੋਚ ਦੀ ਬੀਵੀ ਬਣ ਜਾਵਾਂ। ਇਹ ਸਾਰਿਆਂ ਨੇ ਜੋ ਇੱਕ ਮਿੰਟ ਅਮਰਜੀਤ ਜੀ, ਇਹ ਕੋਸ਼ਿਸ਼ ਜਿਹੜੀ ਹੈ ਇਹ ਰਾਂਝਾ ਵੀ ਕਰ ਸਕਦਾ ਸੀ। ਜਦੋਂ ਹੀਰ ਨੇ ਉਹਨੂੰ ਕਿਹਾ ਸੀ ਨਾ ਕਿ ਚੱਲ ਨੱਸ ਚਲੀਏ,
ਤੇ ਉਹਨੇ ਕਿਹਾ ਸੀ ਆਪਣਾ ਇਹ ਜਿਹੜਾ ਨਸਣ ਵਾਲਾ ਇਸ਼ਕ ਹੈ ਨਾ ਇਹ ਇਸ਼ਕ ਨਹੀਂ ਹੁੰਦਾ। ਹੀਰੇ ਇਸ਼ਕ ਨਾਲ ਮੂਲ ਸਵਾਦ ਦਿੰਦਾ ਚੋਰੀਆਂ ਅਤੇ ਉਧਾਲਿਆਂ ਦਾ। ਉਧਾਲਿਆਂ ਉਧੜਨਾ ਜਿਹੜਾ ਹੁੰਦਾ ਉਹ ਇਸ਼ਕ ਨਹੀਂ ਹੁੰਦਾ। ਮਤਲਬ ਇਹ ਹੈ ਕਿ ਤੁਸੀਂ ਉਧਲ ਕੇ ਜਾ ਕੇ ਤੇ ਮੀਆਂ ਬੀਵੀ ਬਣ ਕੇ ਰਹਿਣ ਲੱਗ ਪਏ ਤੇ ਤੁਹਾਡੇ ਚ ਤੇ ਬਾਕੀਆਂ ਚ ਕੀ ਫਰਕ ਰਹਿ ਗਿਆ। ਤੇ ਜਿਹੜਾ ਹੀਰ ਦਾ ਇਸ਼ਕ ਹੈ ਉਹ ਹੈ ਸੁਸਾਇਟੀ ਨੂੰ ਚੇਂਜ ਕਰਨਾ ਹੈ, ਸੁਸਾਇਟੀ ਕੋਲੋਂ ਆਪਣਾ ਹੱਕ ਮਨਵਾਉਣਾ ਹੈ। ਇਸ ਵਾਸਤੇ ਜਿਹੜੀ ਹੀਰ ਹੈ ਉਹਦੇ ਕਰੈਕਟਰ 'ਚ ਡੁਐਲਿਟੀ ਨਹੀਂ ਹੈ ਜਿਹੜੀ ਕਿ ਸਹਿਤੀ ਦੇ ਕਰੈਕਟਰ 'ਚ ਹੈ। ਵਾਹ, very interesting, and thank you। ਔਰ ਰਾਂਝੇ ਦੇ ਵੀ ਇਦਾਂ ਹੀ ਆ। Ranja is also there is also duality in Ranja's character। ਨਹੀਂ, ਮੇਰਾ ਨਹੀਂ ਖਿਆਲ ਰਾਂਝੇ ਦੇ ਵਿੱਚ ਡੁਐਲਿਟੀ ਹੈ। ਰਾਂਝਾ ਜਿਹੜਾ ਹੁਣ ਵੀ ਤਾਂ ਚੋਰੀ ਹੋਈ ਆਇਆ ਨਾ ਡਾਕਟਰ ਸਾਹਿਬ ਜੀ, ਹੁਣ ਵੀ ਤਾਂ ਸਪੇਸ ਉਹ ਚੋਰੀ ਨਹੀਂ ਹੈ ਨਾ, ਉਹ ਤੇ ਸਾਹਮਣੇ ਲੋਕਾਂ ਦੇ ਕਰ ਰਿਹਾ ਨਾ ਸਾਰਾ ਕੁਝ। ਮਤਲਬ ਉਹ ਤੇ ਹੀਰ ਦੇ ਨਾਲ ਇਸ਼ਕ ਪੂਰੇ ਢੰਗ ਸਿਆਲ ਦੇ ਲੋਕਾਂ ਦੇ ਸਾਹਮਣੇ ਕਰ ਰਿਹਾ ਨਾ। ਉਹ ਇੰਜ ਥੋੜੀ ਕਰ ਰਿਹਾ ਕਿ ਆਪਣਾ ਲੁਕ ਛੁਪ ਕੇ ਤੇ ਸਿਰਫ ਉਹ ਤੇ ਡਰਾਮਾ ਹੈਗਾ। ਲੇਕਿਨ ਵੈਸੇ ਤੇ ਉਹ ਜਿਹੜਾ ਹੈਗਾ ਉਹ ਜ਼ਰਾ ਹੋਲਡ ਕਰਿਓ ਤੁਸੀਂ ਮੈਨੂੰ। ਠੀਕ ਹੈ, ਮੈਂ ਪੌਜ਼ ਕਰ ਦਿਆਂ। ਡਾਕਟਰ ਸਾਹਿਬ ਫ੍ਰੀਜ਼ ਹੋ ਗਏ ਡਾਕਟਰ ਸਾਹਿਬ ਤੁਸੀਂ। ਡਾਕਟਰ ਸਾਹਿਬ ਡਿਸਕਨੈਕਟ ਹੋ ਗਿਆ ਮੇਰਾ ਖਿਆਲ। ਤੁਸੀਂ ਡਾਕਟਰ ਸਾਹਿਬ ਨੂੰ ਕਰੋ ਜ਼ਰਾ ਫੋਨ ਕਰਦੀ ਹਾਂ ਮੈਂ। ਅਮਰਜੀਤ ਸਾਹਿਬ ਇਹ ਰਿਕਾਰਡ ਹੋਣਾ ਪਿਆ ਵੈਸੇ ਤਾਂ, ਪੌਜ਼ ਨਹੀਂ ਹੋਇਆ।